सत श्री अकाल दोस्तों, हनी वालिया शोज़ देख रहे सारे दर्शकों का बहुत बहुत स्वागत। असी कोशिश करते हैं कि रोज़ाना किसी ना किसी टॉपिक के उत्ते गलबात करिए। असी तुहाडे नाल एक वचनबद्ध जरूर हाँ कि तुसीं जिहड़े सानूं सवाल पुछदे हो असीं उन्हां दे सारिआं दे जवाब देण दे लई असीं जरूर तुहाडे नाल साडे एक्सपर्ट्स नूं इनवाइट करीदा। अज दा प्रोग्राम असीं गलबात करन लगे हां साडे लई, क्योंकि एक बहुत वड्डा जिहड़ा एक रिक्वायरमेंट हुंदी है, एक जिहड़ी हैगी है लोकां दे मन दे विच क्वेश्चन हुंदे ने इंश्योरेंस नूं लैके। क्योंकि असीं विदेशां दे विच अगर असीं आपां कैनेडा दी गल करिए, इत्थे इंश्योरेंस साडी जिंदगी दे विच बहुत अहम भूमिका निभाउंदी है। किसी भी तरह की, चाहे आपां लाइफ इंश्योरेंस की गल कर लीए, चाहे बच्चों नूं लैके गल कर लीए, चाहे टूरिस्ट दे विच विजिटर जिहड़े आंदे ने उन्हां दी इंश्योरेंस की गल कर लीए, या फिर सुपर वीज़ा की गल कर लीए। सवाल बड़े हुंदे ने भी असीं किस तो इंश्योरेंस लईए, किहड़ी ब्रोकरेज तो इंश्योरेंस लईए, किहड़ा बंदा सानूं वधिया सर्विसिज दे सकदा, की इंश्योरेंस के फायदे हुंदे ने। उहदे विच भी किते ना किते टैक्नीकल चीज़ां हुंदियां ने। सानूं उहदे लई एक जिहड़े हैगे ने एक माहिर की जरूरत हुंदी है। उहदे लई असीं इनवाइट कीता अज होप इंश्योरेंस ब्रोकरेज तो मिस्टर हरजिंदर हैरी जी नूं, जिहड़े कि काफ़ी सालों तो इसे फील्ड दे विच साडे खास करके एडमिंटन के व्यूअर्स नूं जिहड़ी हैगी है दर्शकों नूं लोकां नूं सर्विसिज प्रोवाइड करते रहे ने। तां हरजिंदर भाजी बहुत बहुत स्वागत है जी। सत श्री अकाल जी। सत श्री अकाल जी हनी जी। सब तो पहला तो हनी वालिया शो देखने वाले सारे भैन भरावां नूं मेरे वालों प्यार भरी निੱਘੀ सत श्री अकाल जी। हनी जी बहुत अच्छा एफर्ट्स कर रहे हो तुसीं कि साडे एडमिंटन शहर दे विच आके तुसीं अपना यह जिहड़ा शो स्टार्ट कीता। इट्स वैरी गुड कि साडे जिहड़े बिजनेस वाले जां सोशल काम करन वाले उन्हां नूं तुसीं हाईलाइट समय समय ते करदे रहंदे आ। सब तो पहला तो तुहाडा धन्नवाद, थैंक यू जी। जी बहुत बहुत थैंक्स जी तुहाडा, तुसीं सानूं एप्रीशिएट करदे हो। तुहाडे वर्गे सरੋਤਿਆਂ ਦੇ ਨਾਲ तुहाडे वर्गे एक्सपर्ट ਜਦੋਂ ਸਾਡੇ ਇਸ प्रोग्राम ਦੇ ਰਾਹੀਂ ਆਉਂਦੇ ਨੇ, ਸਾਨੂੰ ਵੀ ਖੁਸ਼ੀ ਹੁੰਦੀ ਹੈ ਭਾਜੀ। ਹਰਜਿੰਦਰ ਭਾਜੀ ਤੁਸੀਂ ਹੈ ਨਾ ਹੋਪ ਇੰਸ਼ੋਰੈਂਸ ਬ੍ਰੋਕਰੇਜ ਦੀ ਗੱਲ ਕਰਦੇ ਆ, ਇੱਕ ਇੰਸ਼ੋਰੈਂਸ ਇੰਡਸਟਰੀ ਦੀ ਗੱਲ ਕਰਾਂ ਮੈਂ। ਬਿਲਕੁਲ ਜੀ। ਕੈਨੇਡਾ ਦੇ ਵਿੱਚ ਅਗਰ ਆਪਾਂ ਐਲਬਰਟਾ ਦੀ ਐਡਮਿੰਟਨ ਦੀ ਗੱਲ ਕਰੀਏ, ਥੋੜੀ ਜਿਹੀ ਇੰਸ਼ੋਰੈਂਸ ਇੰਡਸਟਰੀ ਬਾਰੇ ਗੱਲ ਕਰਨਾ ਚਾਹਨਾ, ਦੋ ਚਾਰ ਲਾਈਨਾਂ ਹੈ ਨਾ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਕਿਉਂਕਿ ਇੰਸ਼ੋਰੈਂਸ ਇੱਥੇ ਬਹੁਤ ਇੱਕ ਜ਼ਰੂਰੀ ਚੀਜ਼ ਹੈਗੀ ਹੈ ਮੈਨੂੰ ਲੱਗਦਾ ਹੈ ਨਾ। ਬਿਲਕੁਲ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਇਸ ਇੰਡਸਟਰੀ ਦੇ ਵਿੱਚ ਆਏ ਹੋ, ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ, ਕਿੱਡੀ ਕੁ ਵੱਡੀ ਮਹੱਤਤਾ ਹੈਗੀ ਹੈ ਇੰਸ਼ੋਰੈਂਸ ਦੀ? हाँ जी वालिया साहब, सब तो पहला तो मैं एक गल छोटी जी गल करना चाਹੁੰਦਾ कि ਅਸੀਂ ਜਿਹੜੀ ਆਪਣੀ ਹੋਮ ਕੰਟਰੀ ਤੋਂ ਭਲਾ ਅਸੀਂ ਪਾਕਿਸਤਾਨ ਤੋਂ ਜਾਂ ਇੰਡੀਆ ਤੋਂ ਆਉਂਦੇ ਅਸੀਂ, ਤਾਂ ਸਾਡੇ ਦੇਸ਼ਾਂ ਦੇ ਵਿੱਚ ਜਿਹੜਾ ਇੰਸ਼ੋਰੈਂਸ ਦਾ ਥੋੜਾ ਜਿਹਾ ਕ੍ਰੇਜ਼ ਘੱਟ ਆ। ਰਾਈਟ। ਕਿਉਂਕਿ ਸਾਡੇ ਜਿਹੜੇ ਮਾਪੇ ਪੁਰਾਣੇ ਸਮੇਂ ਦੇ ਵਿੱਚ ਇੰਸ਼ੋਰੈਂਸ ਦੇ ਬਾਰੇ ਇੰਨੀ ਅਵੇਅਰਨੈਸ ਨਹੀਂ ਸੀਗੀ ਤੇ ਅਸੀਂ ਇੰਸ਼ੋਰੈਂਸ ਨੂੰ ਇੰਨੀ ਅਹਿਮੀਅਤ ਨਹੀਂ ਦਿੰਦੇ ਉਹਨਾਂ ਕੰਟਰੀਆਂ 'ਚ। ਬਟ ਇਸ ਦੇਸ਼ ਦੇ ਵਿੱਚ ਅਸੀਂ ਆ ਕੇ ਫੋਰ ਐਗਜ਼ਾਮਪਲ ਕਿ ਅਸੀਂ ਜੇ ਕਾਰ ਵੀ ਬਾਏ ਕਰਦੇ ਹਾਂ ਤਾਂ ਗਵਰਨਮੈਂਟ ਕਹਿੰਦੀ ਕਿ ਕਾਰ ਤੁਸੀਂ ਰੋਡ ਦੇ ਉੱਤੇ ਨਹੀਂ ਚੜਾ ਸਕਦੇ ਵਿਦਆਊਟ ਇੰਸ਼ੋਰੈਂਸ। ਪਹਿਲਾਂ ਸਾਨੂੰ ਇੰਸ਼ੋਰੈਂਸ ਲੈਣੀ ਪੈਂਦੀ, ਦੈਨ ਅਸੀਂ ਕਾਰ ਚਲਾ ਸਕਦੇ। ਤਾਂ ਸੇਮ ਸਾਡੀ ਲਾਈਫ ਨੂੰ ਲੈ ਕੇ ਆ ਜੀ। ਸਾਡੀ ਜਿਹੜੀ ਸਿਕਿਉਰਿਟੀ ਹੈ ਲਾਈਫ ਦੀ, ਤਾਂ ਇੰਸ਼ੋਰੈਂਸ ਦਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸਾਡੇ ਜੀਵਨ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ। ਕਿ ਅਸੀਂ ਇਸ ਦੇਸ਼ ਦੇ ਵਿੱਚ ਆ ਕੇ ਵਸੇ ਹਾਂ ਤਾਂ ਅਸੀਂ ਆਪਣੇ ਬੱਚਿਆਂ ਦੇ ਸੁਪਨੇ ਲੈ ਕੇ ਇੱਥੇ ਆਉਂਦੇ ਹਾਂ, ਅਸੀਂ ਆਪਣੇ ਡ੍ਰੀਮ ਲੈ ਕੇ ਆਉਂਦੇ ਹਾਂ, ਤੇ ਉਹ ਪੂਰੇ ਵੀ ਹੁੰਦੇ ਨੇ। ਕਿਉਂਕਿ ਇਸ ਕੰਟਰੀ ਦੇ ਵਿੱਚ, ਇਸ ਧਰਤੀ ਦੇ ਉੱਤੇ ਅੱਜ ਤੱਕ ਕੋਈ ਵੀ ਬੰਦਾ ਇੱਦਾਂ ਨਹੀਂ ਕਿ ਜਿਹੜਾ ਕੋਈ ਭੁੱਖਾ ਸੌਂਦਾ ਹੋਵੇ। ਤਾਂ ਅਸੀਂ ਆਪਣੇ ਸੁਪਨੇ ਪੂਰੇ ਕਰਦੇ ਹਾਂ, ਪਰ ਉਹਨਾਂ ਸੁਪਨਿਆਂ ਦੀ ਜਿਹੜੀ ਰਾਖੀ ਕਰਨ ਦੇ ਲਈ, ਉਹਨਾਂ ਦੀ ਸਿਕਿਉਰਿਟੀ ਵਾਸਤੇ ਅਸੀਂ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ। ਤੇ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ। ਇੰਸ਼ੋਰੈਂਸ ਬਾਏ ਕਰਦੇ ਹਾਂ ਜੀ। ਹਾਂਜੀ, ਜਿਹੜੀ ਸਾਡੀ ਪੀਸ ਆਫ ਮਾਈਂਡ, ਕਿ ਅਸੀਂ ਆਰਾਮ ਨਾਲ ਸੌਂ ਸਕੀਏ, ਕਿ ਰੱਬ ਨਾ ਕਰੇ ਕੱਲ ਨੂੰ ਕਿਸੇ ਤਰ੍ਹਾਂ ਦੀ 19 ਹੋ ਜਾਏ, ਕੋਈ ਕਿਸੇ ਤਰ੍ਹਾਂ ਦਾ ਹੈਪਨ ਹੋ ਜਾਏ, ਤਾਂ ਸਾਡੀ ਜਿਹੜੀ ਇੰਸ਼ੋਰੈਂਸ ਆ ਉਹ ਸਾਡੇ ਜੀਵਨ ਨੂੰ ਜਾਂ ਸਾਡੇ ਪਿਛਲੇ ਜਿਹੜੇ ਸਾਡੇ ਤੇ ਡਿਪੈਂਡੈਂਟ ਨੇ ਉਹਨਾਂ ਦਾ ਜਿਹੜਾ ਲਾਈਫ ਆ ਉਹ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਾ ਆਵੇ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ 'ਚ ਨਾ ਆਉਣ। ਤਾਂ ਕਿ ਇੱਕ ਪੈਸਾ ਬਹੁਤ ਵੱਡੀ ਚੀਜ਼ ਹੈ ਜੀ, ਕਿ ਸਾਡੇ ਜੀਵਨ ਦੇ ਵਿੱਚ ਬੜੀ ਵੱਡੀ ਆ। ਜਿੰਨੇ ਜ਼ਰੂਰੀ ਸਾਡੇ ਰਿਸ਼ਤੇ ਨੇ ਉਨਾ ਜ਼ਰੂਰੀ ਸਾਡੇ ਜੀਵਨ ਦੇ ਲਈ ਪੈਸਾ ਹੈ। ਤਾਂ ਸਾਡੀ ਜਿਹੜੀ ਇੰਸ਼ੋਰੈਂਸ ਸਿਕਿਉਰਿਟੀ ਆ ਉਹ ਇਸੇ ਤੱਕ ਕੰਮ ਕਰਦੀ ਹੈ। ਅੱਛਾ ਭਾਜੀ, ਇਹਦੇ ਵਿੱਚ ਕਿਹੜੀ ਖਾਸ ਅਗਰ ਆਪਾਂ, ਕਿਉਂਕਿ ਦੋਸਤੋ ਅੱਜ ਕਿਉਂਕਿ ਅਸੀਂ ਇੰਸ਼ੋਰੈਂਸ ਦੇ ਬਾਰੇ ਵਿੱਚ ਆਪਾਂ ਜਿਵੇਂ ਗੱਲਬਾਤ ਕਰ ਰਹੀ ਹਾਂ, ਮੈਂ ਥੋੜੀ ਜਿਹੀ ਸ਼ਾਰਟ ਗੱਲਬਾਤ ਕਰਾਂਗਾ ਕਿ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਹੈਗੀ। ਸਾਡੇ ਦਰਸ਼ਕ ਜ਼ਰੂਰ ਸਾਡੇ ਨਾਲ ਜੁੜੇ ਹੋਏ ਆ। ਤਾਂ ਅਗਰ ਤੁਸੀਂ ਹਰਜਿੰਦਰ ਹੈਰੀ ਜੀ ਤੋਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ, ਇਹਨਾਂ ਦੇ ਫੋਨ ਨੰਬਰ ਦੇਖੋ ਨੀਚੇ ਸਕਰੋਲ ਦੇ ਨੀਚੇ ਚੱਲ ਰਹੇ ਨੇ, ਇਹਨਾਂ ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਇਹਨਾਂ ਦੀ ਖਾਸ ਸਰਵਿਸਿਜ਼ ਦੀ ਗੱਲ ਕਰੀਏ ਆਪਾਂ ਬਾਅਦ ਦੇ ਵਿੱਚ, ਇਹਨਾਂ ਦੀ ਸਪੈਸ਼ਲ ਸਰਵਿਸਿਜ਼ ਵੀ ਪ੍ਰੋਵਾਈਡ ਕਰਾਂਗੇ ਸਾਡੇ ਨਾਲ, ਜਿਹੜੇ ਕਿ ਅੱਜ ਹਰਜਿੰਦਰ ਜੀ ਦੱਸਣਗੇ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਉਹਨੂੰ ਕਿੱਦਾਂ ਲਿਆ ਜਾ ਸਕਦਾ, ਕਿਉਂਕਿ ਇਹ ਤੁਹਾਡੇ ਨਾਲ ਕਿੱਦਾਂ ਫਾਇਦੇ ਦੇ ਸਕਦੀ ਹੈ। ਉਸ ਤੋਂ ਇਲਾਵਾ ਜਿਵੇਂ ਕਹਿ ਦਿੰਦੇ ਆ ਵੀ ਅਸੀਂ ਇੰਸ਼ੋਰੈਂਸ ਤਾਂ ਅਸੀਂ ਚੀਜ਼ ਕੋਈ ਲੈ ਲੈਂਦੇ ਨੇ, ਉਹਨੂੰ ਤੁਹਾਨੂੰ ਸਰਵਿਸਿਜ਼
ਪੋਲਿਸੀਜ਼ ਨਹੀਂ ਮਿਲ ਪਾਉਂਦੀਆਂ, ਇੱਕ ਬੈਸਟ ਸਰਵਿਸ ਵੀ ਕਿੱਦਾਂ ਮਿਲ ਸਕਦੀ ਹੈ? ਕਿਸ ਤਰ੍ਹਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਸੀਂ ਡੀਲ ਕਰਦੇ ਹੋ? ਹਰ ਇੱਕ ਬੰਦਾ ਕਰਦਾ, ਕੀ ਇੰਸ਼ੋਰੈਂਸ ਇੱਥੇ ਅਵੇਲੇਬਿਲਿਟੀ ਹੈਗੀ, ਕੀ ਆਪਸ਼ਨਸ ਹੁੰਦੀਆਂ ਨੇ ਇੰਸ਼ੋਰੈਂਸ ਦੀਆਂ? ਹਾਂਜੀ ਹਨੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਜਿਹੜੀ ਇੰਸ਼ੋਰੈਂਸ ਆ ਉਹ ਅਲੱਗ-ਅਲੱਗ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਆ। ਕਿ ਪਹਿਲਾਂ ਇੱਕ ਛੋਟਾ ਜਿਹਾ ਪੁਆਇੰਟ ਮੈਂ ਕਲੀਅਰ ਕਰਦਾ ਕਿ ਕਈ ਵਾਰ ਅਸੀਂ ਇੰਸ਼ੋਰੈਂਸ ਬਾਈ ਕਰ ਲੈਂਦੇ ਆ ਕਿ ਆਨਲਾਈਨ ਲੈ ਲਈ ਜੀ ਅਸੀਂ ਇੰਸ਼ੋਰੈਂਸ, ਆਨਲਾਈਨ ਇੰਸ਼ੋਰੈਂਸ ਲੈ ਲਈ ਤਾਂ ਉਹਦੇ ਵਿੱਚ ਤੁਹਾਨੂੰ ਸਰਵਿਸ ਦੀ ਬੜੀ ਕਈ ਵਾਰ ਪ੍ਰੋਬਲਮਸ ਹੁੰਦੀ ਹੈ ਕਿ ਤੁਹਾਨੂੰ ਕੋਈ ਕੁਐਸਚਨ ਆ ਤੁਹਾਡਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਲੇਮ ਲੈਣਾ ਹੈ ਤਾਂ ਉੱਥੇ ਪ੍ਰੋਬਲਮਸ ਹੁੰਦੀ ਹੈ। ਤਾਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇਸ ਸ਼ਹਿਰ ਦੇ ਵਿੱਚ ਐਡਮਿੰਟਨ ਦੇ ਵਿੱਚ ਪੂਰੇ ਅਲਬਰਟਾ ਦੇ ਵਿੱਚ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਕਿ ਸਾਡੀ ਆਪਣੀ ਇੱਕ ਬ੍ਰੋਕਰੇਜ ਆ, ਹੋਪ ਇੰਸ਼ੋਰੈਂਸ ਬ੍ਰੋਕਰ ਦੇ ਨਾਮ ਦੇ ਹੇਠਾਂ, ਤੇ ਮੇਰਾ ਨਾਮ ਹਰਜਿੰਦਰ ਹੈਰੀ ਹੈ ਤੇ ਨੰਬਰ ਮੇਰਾ ਚੱਲ ਰਿਹਾ। ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੁਐਸਚਨ ਆ 24/7 ਮੇਰਾ 24 ਘੰਟੇ ਫੋਨ ਖੁੱਲ੍ਹਾ ਹੁੰਦਾ। ਤੁਸੀਂ ਮੇਰੀ ਵੈਬਸਾਈਟ 'ਤੇ ਜਾ ਸਕਦੇ ਹੋ, ਮੇਰੇ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ, ਜਾਂ ਤੁਸੀਂ ਮੈਨੂੰ ਫੋਨ ਕਰਕੇ ਆਪਣੇ ਕੁਐਸਚਨ ਕਲੀਅਰ ਕਰ ਸਕਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇੰਸ਼ੋਰੈਂਸ ਆ ਜਿਹੜੀ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਜਿਵੇਂ ਮੈਂ ਦੱਸ ਦਿਆਂ ਕਿ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉੱਥੋਂ ਹੁੰਦੇ ਨੇ। ਇੱਕ ਕੈਨੇਡਾ ਗਵਰਨਮੈਂਟ ਦਾ ਬੜਾ ਅੱਛਾ ਇੱਕ ਪ੍ਰੋਗਰਾਮ ਹੈ ਜਿਹਨੂੰ ਅਸੀਂ ਸੁਪਰ ਵੀਜ਼ਾ ਪ੍ਰੋਗਰਾਮ ਬੋਲਦੇ ਹਾਂ ਜੀ। ਹਨੀ ਜੀ, ਸੁਪਰ ਵੀਜ਼ਾ ਜਿਹੜਾ ਹੈ ਉਹਦੇ ਵਿੱਚ ਅਸੀਂ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਇੱਥੇ ਬੁਲਾ ਸਕਦੇ ਹਾਂ, ਵਾਈਫ ਵਾਲੀ ਸਾਈਡ ਤੋਂ ਵੀ ਤੇ ਸਾਡੀ ਆਪਣੀ ਸਾਈਡ ਤੋਂ ਵੀ। ਤਾਂ ਉਹ ਇੱਕ ਪ੍ਰੋਗਰਾਮ ਹੈ ਕੈਨੇਡਾ ਗਵਰਨਮੈਂਟ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਕਿ ਉਹ ਜਿਹੜੇ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੇ ਉਹ ਲਗਾਤਾਰ ਇੱਥੇ 2 ਸਾਲ ਸਟੇ ਕਰ ਸਕਦੇ ਨੇ ਜੀ। ਉਹ 2 ਸਾਲ ਦੇ ਵਿੱਚ ਤੁਸੀਂ ਉਹਨਾਂ ਦੀ PR ਪਾ ਲਓ ਜਾਂ ਜਿੱਦਾਂ ਵੀ ਮਰਜ਼ੀ ਤੁਸੀਂ ਅੱਗੇ ਪ੍ਰੋਗਰਾਮਾਂ ਜਾ ਸਕਦੇ ਆ। ਹੁਣ ਉਹਦੇ ਲਈ ਗਵਰਨਮੈਂਟ ਨੇ ਕਿਹਾ ਕਿ 2 ਸਾਲ ਲਈ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੱਥੇ ਆ ਕੇ ਰਹਿ ਸਕਦੇ ਨੇ, ਬਟ ਉਹਦੇ ਲਈ ਇੱਕ ਕੈਨੇਡਾ ਗਵਰਨਮੈਂਟ ਦੀ ਰਿਕੁਆਇਰਮੈਂਟ ਆ ਕਿ 1 ਲੱਖ ਦੀ ਮੈਡੀਕਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ 1 ਸਾਲ ਦੇ ਲਈ, ਤਾਂ ਹੀ ਉਹਨਾਂ ਦਾ ਵੀਜ਼ਾ ਲੱਗੇਗਾ। ਹੁਣ ਉਹ ਜਿਹੜੀ ਇੰਸ਼ੋਰੈਂਸ ਆ ਅਸੀਂ ਕਿੱਥੋਂ ਬਾਏ ਕਰਨੀ ਉਹ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੀ। ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸ਼ੋਆਂ ਦੇ ਵਿੱਚ ਦੱਸਾਂਗੇ ਕਿ ਤੁਹਾਨੂੰ ਕਿਹੜੀ ਲੈਣੀ ਚਾਹੀਦੀ ਹੈ ਜਾਂ ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਆ ਉਹ, ਜਾਂ ਕਿੰਨੀ ਸਸਤੀ ਕਰ ਸਕਦੇ ਆ, ਜਾਂ ਉਹ ਕਿਹੜੀਆਂ ਕੰਪਨੀਆਂ ਬੈਸਟ ਨੇ, ਉਹ ਸਾਰੀ ਅਸੀਂ ਜਾਣਕਾਰੀ ਕਰਾਂਗੇ। ਇੰਸ਼ੋਰੈਂਸ ਮੈਨੂੰ ਲੱਗਦਾ ਕਿ ਹਰ ਇੱਕ ਪੱਖੋਂ ਦੇਖਿਆ ਜਾਂਦਾ ਵੀ ਬਹੁਤ ਜ਼ਿਆਦਾ ਲੋਕੀ ਕਰਵਾਉਂਦੇ ਨੇ, ਹਨਾ, ਬਹੁਤ ਜ਼ਿਆਦਾ ਜਿਹੜੀ ਦੇਖਣ ਦੇ ਵਿੱਚ ਆਉਂਦੀ ਹੈ ਕਿ ਕਾਫੀ ਜਿਹੜੇ ਸਾਡੇ ਇੱਥੇ ਭੈਣ ਭਰਾ ਬੈਠੇ ਨੇ ਆਪਣੇ ਉਹਨਾਂ ਬਜ਼ੁਰਗਾਂ ਨੂੰ, ਹਨਾ, ਵੱਡੇ ਬਜ਼ੁਰਗਾਂ ਨੂੰ ਬੁਲਾਉਂਦੇ ਨੇ, ਉਹ ਰੈਗੂਲਰ ਉਰੇ ਬੈਠਦੇ ਨੇ, ਉਰੇ ਰਹਿੰਦੇ ਨੇ, 2-2 ਸਾਲ ਤੱਕ ਦਾ ਉਹਨਾਂ ਦਾ ਵੀਜ਼ਾ ਹੈਗਾ। ਤੇ ਉਹਦੇ ਨਾਲ ਹੋਰ ਜਿਹੜੇ ਉਰੇ ਲੋਕੀ ਇਸ ਤੋਂ ਇਲਾਵਾ ਸੁਪਰ ਵੀਜ਼ਾ ਤੋਂ ਇਲਾਵਾ ਹੋਰ ਕਿਹੜੀ ਅਗਰ? ਹਾਂਜੀ, ਇਹ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਹੋ ਗਈ। ਉਸ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਜੀ ਲਾਈਫ ਇੰਸ਼ੋਰੈਂਸ। ਲਾਈਫ ਇੰਸ਼ੋਰੈਂਸ ਇੱਥੇ ਸਾਡੇ ਜੀਵਨ ਦੇ ਵਿੱਚ, ਸਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਕਿਉਂਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਤਾਂ ਉਦੋਂ ਸਾਡੀ ਲਾਈਫ ਨੂੰ ਤੇ ਸਾਡੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਲਾਈਫ ਇੰਸ਼ੋਰੈਂਸ ਲੈਂਦੇ ਹਾਂ। ਦੂਜਾ ਉਹਦੇ ਵਿੱਚ ਲਾਈਫ ਇੰਸ਼ੋਰੈਂਸ ਸਾਡੀ ਫੈਮਿਲੀ ਨੂੰ ਤਾਂ ਪ੍ਰੋਟੈਕਟ ਕਰਦੀ ਹੈ, ਬਟ ਉਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਰੋਲ ਹੁੰਦਾ ਕਿ ਅਸੀਂ ਜਦੋਂ ਇੱਥੇ ਰਹਿ ਕੇ ਘਰ ਵੀ ਬਾਈ ਕਰਦੇ ਹਾਂ, ਜਦੋਂ ਅਸੀਂ ਘਰ ਲੈਂਦੇ ਹਾਂ ਤਾਂ ਉਦੋਂ ਅਸੀਂ ਇੱਕ ਲੋਨ, ਇੱਕ ਤਰ੍ਹਾਂ ਦਾ ਕਰਜ਼ਾ ਚੱਕਦੇ ਹਾਂ 25 ਸਾਲ ਜਾਂ 30 ਸਾਲ ਦੇ ਲਈ। ਉਹ ਇੱਕ ਲਾਇਬਿਲਿਟੀ ਹੋਰ ਵੱਧ ਜਾਂਦੀ ਆ, ਮਤਲਬ ਸਾਡੇ ਮੋਢਿਆਂ ਦੇ ਉੱਤੇ ਇੱਕ ਹੋਰ ਤਰ੍ਹਾਂ ਦਾ ਬੋਝ ਪੈ ਜਾਂਦਾ ਕਿ ਸਾਡੇ ਫੈਮਿਲੀ ਦੀ ਜ਼ਿੰਮੇਵਾਰੀਆਂ ਹੈਗੀਆਂ ਨੇ, ਪਰ ਇੱਕ ਕਰਜ਼ੇ ਦੀ, ਇੱਕ ਲੋਨ ਦੀ ਜਿਹੜੀ ਜ਼ਿੰਮੇਵਾਰੀ ਹੋ ਜਾਂਦੀ ਆ। ਤਾਂ ਉਹਦੇ ਵਿੱਚ ਉਹਨੂੰ ਅਸੀਂ ਬੋਲਦੇ ਹਾਂ ਮੌਰਗੇਜ ਇੰਸ਼ੋਰੈਂਸ। ਹਾਂਜੀ, ਮੌਰਗੇਜ ਇੰਸ਼ੋਰੈਂਸ ਆ ਜਿਹੜੀ, ਉਹਦੇ ਵਿੱਚ ਅਸੀਂ ਲਾਈਫ ਇੰਸ਼ੋਰੈਂਸ ਜਿਹੜੀ ਲੈਂਦੇ ਆ ਤਾਂ ਮੈਂ ਉਹ ਵੀ ਦੱਸੂਗਾ ਕਿ ਤੁਹਾਨੂੰ ਇਨ ਦੋਨਾਂ ਦੇ ਵਿੱਚੋਂ ਕਿਹੜੀ ਜ਼ਰੂਰੀ ਹੈ। ਲਾਈਫ ਜਿਹੜੀ ਇੰਸ਼ੋਰੈਂਸ ਆ ਜਿਹੜੀ ਦੋਨਾਂ ਚੀਜ਼ਾਂ ਨੂੰ ਕਵਰ ਕਰਦੀ ਆ ਤਾਂ ਉਹ ਲਾਈਫ ਇੰਸ਼ੋਰੈਂਸ ਆ ਜੀ। ਤਾਂ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਡਿਸੇਬਿਲਿਟੀ ਇੰਸ਼ੋਰੈਂਸ। ਡਿਸੇਬਿਲਿਟੀ ਇੰਸ਼ੋਰੈਂਸ ਬਾਰੇ ਮੈਂ ਦੱਸਾਂ ਤਾਂ ਇਹ ਬਹੁਤ ਹੀ ਜ਼ਰੂਰੀ ਚੀਜ਼ ਆ ਹਨੀ ਜੀ, ਕਿਉਂਕਿ ਇੱਥੇ ਆਪਣੀ ਜਿਹੜੀ ਕਮਿਊਨਿਟੀ ਆ, ਜਿਹੜੇ ਆਪਣੇ ਭੈਣ ਭਰਾ ਨੇ, ਉਹਨਾਂ ਦੇ ਵਿੱਚ 80-70% ਟਰੱਕਰ ਨੇ, ਟਰੱਕ ਡਰਾਈਵਰ ਨੇ। ਅਸੀਂ ਇੱਥੋਂ ਕੈਨੇਡਾ ਤੋਂ ਅਮਰੀਕਾ ਜਾਂਦੇ ਹਾਂ, ਅਸੀਂ ਲੌਂਗ ਹਾਲ ਚਲਾਉਂਦੇ ਹਾਂ, ਟਰੱਕ ਚਲਾਉਂਦੇ ਹਾਂ, ਤਾਂ ਉੱਥੇ ਸਾਡੀ ਜਿਹੜੀ ਹੈਵੀ ਡਿਊਟੀ ਜਿਹੜੀ ਹੈਗੀ ਹੈ, ਸਾਡੀ ਜਿਹੜੀ ਟਰੱਕਾਂ ਤੇ ਮਸ਼ੀਨਰੀ ਤੇ ਚੱਲਣ ਦੀ, ਅਸੀਂ 14-14, 15-15 ਘੰਟੇ ਰੋਡ ਦੇ ਉੱਤੇ ਡਰਾਈਵ ਕਰਦੇ ਹਾਂ, ਅਸੀਂ ਰਿਸਕ 'ਚ ਰਹਿੰਦੇ ਹਾਂ। ਤਾਂ ਉਦੋਂ ਕਿਸੇ ਤਰ੍ਹਾਂ ਦੀ ਕੋਈ ਸੱਟ ਫੇਟ ਲੱਗ ਜਾਂਦੀ ਆ ਤਾਂ ਸਾਨੂੰ ਘਰੇ ਬੈਠਣਾ ਪੈ ਜਾਂਦਾ, ਤਾਂ ਉਦੋਂ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਕਵਰ ਕਰਦੀ ਆ ਉਹ ਹੈਗੀ ਆ ਡਿਸੇਬਿਲਿਟੀ ਇੰਸ਼ੋਰੈਂਸ, ਸੱਟ ਫੇਟ ਵਾਲੀ ਇੰਸ਼ੋਰੈਂਸ। ਜੀ ਬਿਲਕੁਲ, ਇੱਕ ਇਹ ਇੰਸ਼ੋਰੈਂਸ ਹੋ ਗਈ ਜੀ। ਇੱਕ ਉਸ ਤੋਂ ਬਾਅਦ ਹੁੰਦੀ ਹੈ ਜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਜੀ। ਜ਼ਰੂਰੀ ਸਾਰੀਆਂ ਇੰਸ਼ੋਰੈਂਸ ਨੇ, ਪਰ ਇਹਨਾਂ ਦੀ ਮੈਂ ਅਹਿਮੀਅਤ ਦੱਸ ਰਿਹਾ ਕਿ ਕਿੱਥੇ ਜ਼ਰੂਰੀ ਹੈ। ਹੁਣ ਕ੍ਰਿਟੀਕਲ ਇਲਨੈਸ ਹੈ ਜਿਹੜੀ, ਉਹ ਇੱਕ ਤਰ੍ਹਾਂ ਦੀ ਇਲਨੈਸ ਕਿ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ ਨਾ ਮੁਰਾਦ ਬਿਮਾਰੀਆਂ, ਜਿਵੇਂ ਆਪਾਂ ਪੰਜਾਬ 'ਚ ਆਪਾਂ ਗੱਲ ਕਰਦੇ ਹੁੰਦੇ ਸੀ ਸਾਡੇ ਬਜ਼ੁਰਗ ਕਿ ਨਾ ਮੁਰਾਦ ਬਿਮਾਰੀ ਲੱਗ ਗਈ ਜੀ ਕਿਸੇ ਨੂੰ। ਹੁਣ ਸਾਡੀ ਇੱਥੋਂ ਦੀ ਜਿਹੜੀ ਲਾਈਫ ਆ
ਥੋੜੀ ਜਿਹੀ ਸਟ੍ਰੈਸ ਭਰੀ ਵੀ ਆ, ਕਿਉਂਕਿ ਸਾਡੇ ਖਰਚੇ ਬਹੁਤ ਨੇ, ਸਾਡੀਆਂ ਕਈ ਵਾਰ ਕੰਮ ਘਟ ਜਾਂਦੇ ਨੇ, ਜੌਬ ਚਲੀ ਜਾਂਦੀ ਆ, ਉਦੋਂ ਅਸੀਂ ਸਟ੍ਰੈਸ ਦੇ ਵਿੱਚ ਕਈ ਵਾਰ ਹਰ ਬੰਦਾ ਨਿਕਲਦਾ ਜੀ, ਥੋੜਾ ਬਹੁਤ ਹੋ ਜਾਂਦਾ ਵਾ। ਤਾਂ ਉਹਦੇ ਵਿੱਚ ਸਾਡੀ ਜਿਹੜੀ ਬੋਡੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ, ਕਿਸੇ ਤਰ੍ਹਾਂ ਦੀ ਕੋਈ ਇਲਨੈਸ ਲੱਗ ਜਾਂਦੀ ਆ, ਤਾਂ ਸਾਨੂੰ ਜਿਉਂਦੇ ਜੀ ਉਹ ਇੱਕ ਪੈਸੇ ਦੀ ਜ਼ਰੂਰਤ ਹੁੰਦੀ ਆ। ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਚੀਜ਼ ਕਵਰ ਕਰਦੀ ਆ, ਉਹ ਜਿਹੜੀ ਇੰਸ਼ੋਰੈਂਸ ਕਵਰ ਕਰਦੀ, ਤਾਂ ਉਹਨੂੰ ਅਸੀਂ ਬੋਲਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ। ਜੀ ਬਿਲਕੁਲ। ਅੱਛਾ, ਕਾਫੀ ਤਰ੍ਹਾਂ ਦੀਆਂ ਇਹ ਹੈਗੀਆਂ ਨੇ। ਇਸ ਤੋਂ ਇਲਾਵਾ ਕੁਝ ਗਵਰਨਮੈਂਟ ਦੇ ਪਲਾਨਸ ਦੀ ਵੀ ਗੱਲ, ਕਿਉਂਕਿ ਦੋਸਤੋ ਸਾਡੇ ਕੋਲੇ ਸਮਾਂ ਅਸੀਂ 22-23 ਮਿੰਟ ਦਾ ਹੁੰਦਾ। ਅੱਜ ਥੋੜੀ ਜਿਹੀ ਗੱਲ ਅਸੀਂ ਹਰਜਿੰਦਰ ਜੀ ਤੋਂ ਕਰ ਰਹੇ ਹਾਂ, ਕਿਹੜੀ ਇੰਸ਼ੋਰੈਂਸਸ ਹੁੰਦੀਆਂ ਨੇ, ਡਿਟੇਲ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਅਸੀਂ ਜਾਣਕਾਰੀ ਤੁਹਾਡੇ ਨਾਲ ਕਰਦੇ ਰਵਾਂਗੇ। ਅੱਛਾ, ਕੁਝ ਮੈਂ ਸੁਣਿਆ ਜਿੱਦਾਂ ਗਵਰਨਮੈਂਟ ਦੇ ਪਲਾਨ ਵੀ ਹੈਗੇ ਨੇ, ਉਹਨਾਂ ਦੇ ਵਿੱਚ ਵੀ ਹੈ ਨਾ, ਚਾਹੇ ਬਜ਼ੁਰਗਾਂ ਨੂੰ ਲੈ ਕੇ ਚਾਹੇ ਬੱਚਿਆਂ ਨੂੰ ਲੈ ਕੇ, ਬਿਲਕੁਲ ਜੀ, ਉਹਨਾਂ ਦੇ ਬਾਰੇ ਵੀ ਥੋੜੀ ਜਿਹੀ ਦੱਸੋ। ਹਾਂਜੀ, ਗਵਰਨਮੈਂਟ ਦੇ ਰਜਿਸਟਰਡ ਪ੍ਰੋਗਰਾਮ ਨੇ ਜੀ ਕੁਝ। ਕੈਨੇਡਾ ਗਵਰਨਮੈਂਟ ਬਹੁਤ ਅੱਛਾ ਜਿਹੜਾ ਉਪਰਾਲੇ ਕਰਦੀ ਰਹਿੰਦੀ ਹੈ ਕਿ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਤੋਂ, ਹੁਣ ਜਿਵੇਂ ਦੇਖੋ ਤੁਸੀਂ ਆ ਸਿਚੁਏਸ਼ਨ ਆ ਕਿ ਕੋਵਿਡ ਚੱਲ ਰਿਹਾ ਅੱਜ ਦੀ ਡੇਟ 'ਚ, ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਦੀ ਗਵਰਨਮੈਂਟ ਹੋਊਗੀ ਜਿਹਨੇ ਇੰਨਾ ਨੇੜਿਓਂ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਤੇ ਉਹਨਾਂ ਦੀ ਹੈਲਪ ਕੀਤੀ ਹੈ ਤੇ ਕਰ ਰਹੇ ਨੇ। ਭਲਾ ਸਟੂਡੈਂਟ ਆ, ਭਲਾ PR ਤੇ ਭਲਾ ਕੈਨੇਡੀਅਨ ਸਿਟੀਜ਼ਨ ਆ, ਉਹ ਹਰ ਤਰ੍ਹਾਂ ਗਵਰਨਮੈਂਟ ਖੜਦੀ ਆ ਨਾਲ ਕਿ ਸਾਡੇ ਜਿਹੜੇ ਦੇਸ਼ ਦਾ ਵਸਨੀਕ ਆ ਉਹ ਕਿਸੇ ਤਰ੍ਹਾਂ ਦੀ ਤਕਲੀਫ ਦੇ ਵਿੱਚ ਨਾ ਆਵੇ, ਉਹਨੂੰ ਰੋਟੀ ਮਿਲਣੀ ਚਾਹੀਦੀ ਹੈ। ਤਾਂ ਇਦਾਂ ਹੀ ਗਵਰਨਮੈਂਟ ਦੇ ਕੁਝ ਪ੍ਰੋਗਰਾਮ ਨੇ, ਇਹ ਸਿਕਿਉਰਿਟੀ ਪ੍ਰੋਗਰਾਮ, ਜਿਵੇਂ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਆ। ਹੁਣ ਇਹ ਜਿਹੜਾ ਪਲਾਨ ਆ, ਇਹ ਪ੍ਰੋਗਰਾਮ ਹੈਗਾ ਬੱਚਿਆਂ ਦੇ ਲਈ। ਗਵਰਨਮੈਂਟ ਕਹਿੰਦੀ ਆ ਕਿ ਤੁਹਾਡਾ ਜਿਹੜਾ ਬੱਚਾ ਜੀ +2 ਤੱਕ 12ਵੀਂ ਤੱਕ ਅਸੀਂ ਤੁਹਾਡੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਿੰਦੇ ਆ। ਇੱਥੇ ਸਕੂਲਾਂ ਦੇ ਵਾਲੀ ਸਭ ਕੋਈ ਖਰਚੇ ਨਹੀਂ ਗਵਰਨਮੈਂਟ ਲੈਂਦੀ ਗੀ, ਤਾਂ ਬੱਚਾ ਫ੍ਰੀ ਪੜ੍ਹਦਾ ਸਾਡਾ। ਬਟ ਜਦੋਂ ਬੱਚਾ ਯੂਨੀਵਰਸਿਟੀ ਜਾਂਦਾ ਹੈ ਤਾਂ ਉਦੋਂ ਸਾਡੇ ਬੱਚੇ ਨੂੰ ਇੱਕ ਬੜੀ ਵੱਡੀ ਅਮਾਊਂਟ ਦੀ ਜ਼ਰੂਰਤ ਹੁੰਦੀ, ਕਿਉਂਕਿ ਗਵਰਨਮੈਂਟ ਕਹਿੰਦੀ ਕਿ ਯੂਨੀਵਰਸਿਟੀ ਦੀ ਜਿਹੜੀ ਹਾਇਰ ਐਜੂਕੇਸ਼ਨ ਆ ਉਹਦੇ ਲਈ ਤੁਹਾਨੂੰ ਜਿਹੜੀ ਆਪਣੀ ਪਾਕਟ ਦੇ ਵਿੱਚੋਂ ਮਨੀ ਖਰਚਣੀ ਪਊਗੀ। ਬਟ ਉਹਦੇ ਲਈ ਗਵਰਨਮੈਂਟ ਨੇ ਇੱਕ ਪ੍ਰੋਗਰਾਮ ਕੀਤਾ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ। ਉਹਦੇ ਵਿੱਚ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਥੋੜਾ ਜਿਹਾ ਪੈਸਾ ਸੇਵ ਕਰੋ, ਕੁਝ ਪੈਸੇ ਮੈਂ ਪਾਉਂਗੀ, ਕੁਝ ਉਹਦੇ ਤੇ ਵਿਆਜ ਲੱਗੂਗਾ। ਇਹਦੇ ਵਿੱਚ ਗ੍ਰਾਂਟਸ ਨੇ ਗਵਰਨਮੈਂਟ ਦੀਆਂ ਕੁਝ, ਕਿ ਤੁਹਾਡੀਆਂ 7200 ਤੱਕ $7,500 ਤੱਕ ਫ੍ਰੀ ਗ੍ਰਾਂਟਸ ਨੇ ਜਿਹੜੀਆਂ ਬੱਚੇ ਨੂੰ ਮਿਲਦੀਆਂ। ਉਹ ਕਿੱਦਾਂ ਲਈਆਂ ਜਾਂਦੀਆਂ ਨੇ ਆਪਾਂ ਆਉਣ ਵਾਲੇ ਸਮੇਂ 'ਚ ਸ਼ੋਅ ਦੇ ਵਿੱਚ ਮੈਂ ਸਾਰਾ ਦੱਸੂਗਾ। ਬਟ ਇਹਦੇ ਵਿੱਚ ਮੈਂ ਇੰਨਾ ਕੁ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਗਵਰਨਮੈਂਟ ਦਾ ਪ੍ਰੋਗਰਾਮ ਆ, ਇਹ ਬੱਚਿਆਂ ਨੂੰ ਲੈ ਕੇ ਆ ਕਿ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਲੈਂਦੇ ਨੇ ਤੁਸੀਂ ਕਿੱਦਾਂ ਸੇਵ ਕਰ ਸਕਦੇ ਆ। ਤੇ ਸਾਡੇ ਨਾਲ ਜਿਹੜਾ ਇਹ ਪ੍ਰੋਗਰਾਮ ਖੋਲ੍ਹਣ ਦਾ ਕਿ ਪੂਰੇ ਕੈਨੇਡਾ ਦੇ ਵਿੱਚ ਸਾਡੇ ਕੋਲ ਇਦਾਂ ਦਾ ਪ੍ਰੋਗਰਾਮ ਆ ਬੱਚਿਆਂ ਦੇ ਲਈ ਕਿ ਜਿਹਦੇ ਵਿੱਚ ਅਲੱਗ ਤੋਂ ਇੱਕ 15% ਬੋਨਸ ਵੀ ਮਿਲਦਾ। ਓਕੇ, ਜਿਹੜਾ ਹੋਰ ਕਿਤੋਂ ਨਹੀਂ ਮਿਲਦਾ ਗਾ, ਹੋਰ ਕੋਈ ਕੰਪਨੀਆਂ ਨਹੀਂ ਪ੍ਰੋਵਾਈਡ ਕਰਦੀਆਂ। ਅਲੱਗ ਤੋਂ 15% ਤੱਕ ਬੋਨਸ ਦਿੰਦੀ ਹੈ ਸਾਡੀ ਕੰਪਨੀ। 125 ਸਾਲ ਵੱਡੀ ਕੰਪਨੀ ਹੈ ਸਾਡੀ, ਜਿਹਦੇ ਨਾਲ ਅਸੀਂ ਪ੍ਰੋਗਰਾਮ ਇਹ ਖੋਲ੍ਹਦੇ ਹਾਂ। ਤਾਂ ਉਹਦਾ ਅਕਾਊਂਟ ਖੋਲ੍ਹਣ ਦੀ 0 ਫੀਸ ਹੈ ਜੀ, ਕੋਈ ਫੀਸ ਨਹੀਂ ਲੈਂਦੇ। ਮਤਲਬ ਬਹੁਤ ਅੱਛੇ ਬੈਨੀਫਿਟਸ ਨੇ, ਆਪਾਂ ਦੱਸਦੇ ਰਹਾਂਗੇ। ਤਾਂ ਦੋਸਤੋ, ਤੁਹਾਡੇ ਮਨ ਦੇ ਵਿੱਚ ਕੋਈ ਇੰਸ਼ੋਰੈਂਸ ਦੇ ਪ੍ਰਤੀ ਸਵਾਲ ਹੈਗਾ? ਕਿਉਂਕਿ ਕੋਸ਼ਿਸ਼ ਹੈਗੀ ਹੈ ਕਿ ਅਸੀਂ ਆਉਣ ਵਾਲੇ ਦੇਖੋ ਇਹ ਹਰ ਹਫਤੇ ਦੇ ਇਹ ਦਿਨਾਂ ਦੇ ਉੱਤੇ ਅਸੀਂ ਬੈਠ ਕੇ ਗੱਲਬਾਤ ਕਰਦੇ ਰਵਾਂਗੇ, ਲੇਕਿਨ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਨੂੰ ਜ਼ਰੂਰ ਅਸੀਂ ਜਿਹੜਾ ਹੈਗਾ ਨਿਗਲੈਕਟ ਨਹੀਂ ਕਰ ਸਕਦੇ। ਤੁਸੀਂ ਸਾਨੂੰ ਸਵਾਲ ਵੱਧ ਤੋਂ ਵੱਧ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ ਥੱਲੇ, ਜਾਂ ਫਿਰ ਹਰਜਿੰਦਰ ਜੀ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ, ਉਹ ਤੁਸੀਂ ਇਹਨਾਂ ਦਾ ਨੋਟ ਕਰ ਲਓ, ਤਾਂ ਕਿ ਤੁਹਾਨੂੰ ਜਿਹੜੀ ਹੈਗੀ ਕੋਈ ਇੰਸ਼ੋਰੈਂਸ ਦੇ ਪ੍ਰਤੀ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ, ਇੰਸ਼ੋਰੈਂਸ ਰਿਨਿਊ ਕਰਵਾਉਣਾ ਚਾਹੁੰਦੇ ਹੋ, ਕਿਸੇ ਮਾਂ-ਬਾਪ ਲਈ, ਬੱਚਿਆਂ ਦੇ ਲਈ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਕਿਸੇ ਵੀ ਪ੍ਰਤੀ ਆਪ ਦੇ ਲਈ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਉਹਨਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ। ਭਾਜੀ, ਤੁਸੀਂ ਇੰਨੇ ਸਾਲਾਂ ਤੋਂ ਤੁਹਾਡਾ ਹੈ ਨਾ ਇੱਕ ਇੰਨੀ ਨੌਲੇਜ ਹੈਗੀ ਇੰਸ਼ੋਰੈਂਸ, ਥੋੜ੍ਹਾ ਜਿਹਾ ਮੈਂ ਜਾਣਕਾਰੀ ਲੈਣਾ ਚਾਹੁੰਦਾ ਕਿ ਤੁਹਾਡਾ ਐਕਸਪੀਰੀਅੰਸ ਹੈਗਾ ਜਿਹੜਾ ਇੰਸ਼ੋਰੈਂਸ ਇੰਡਸਟਰੀ ਵਿੱਚ ਕਿੰਨੀ ਕੁ ਦੇਰ ਤੋਂ ਹੈਗਾ ਤੁਹਾਡਾ? ਭਾਜੀ ਸਾਨੂੰ ਇੰਸ਼ੋਰੈਂਸ 'ਚ ਆਇਆ ਕੋਈ 7-8 ਸਾਲ ਦਾ ਸਫ਼ਰ ਹੈਗਾ ਮੇਰਾ ਇੱਥੇ ਐਡਮਿੰਟਨ ਦੇ ਵਿੱਚ ਹੀ। ਪਹਿਲਾਂ ਮੈਂ ਵੈਨਕੂਵਰ ਸੀ ਤੇ ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ ਅਸੀਂ ਮੂਵ ਹੋਏ ਆ। ਇਹ 7-8 ਸਾਲ ਦੇ ਵਿੱਚ ਜਿਹੜਾ ਇੰਸ਼ੋਰੈਂਸ ਦੇ ਵਿੱਚ ਬੜੇ ਤਰ੍ਹਾਂ ਦੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਬੜੇ ਜ਼ਿਆਦਾ ਪ੍ਰੋਬਲਮਾਂ ਦਾ ਵੀ ਸਾਹਮਣਾ ਕਰਨਾ ਪਿਆ। ਤੁਹਾਨੂੰ ਪਤਾ ਕਿ ਹਰ ਫੀਲਡ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਸਟਰਗਲ ਕਰਨਾ ਪੈਂਦਾ, ਇਹ ਧਰਤੀ ਇੱਦਾਂ ਦੀ ਹੈ। ਪਰ ਉਹਦੇ ਵਿੱਚ ਕਿ ਜਿਹੜਾ ਸਾਡਾ ਸਫ਼ਰ ਰਿਹਾ ਵਾ ਇੰਸ਼ੋਰੈਂਸ ਦਾ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਮੈਂ ਜਿਹੜੇ ਸਾਡੇ ਕਲਾਇੰਟਸ ਨੇ, ਜਿਹੜੇ ਮੇਰੇ ਭੈਣ ਭਰਾਵਾਂ ਨੇ ਸਾਡੇ ਤੇ ਟਰਸਟ ਕੀਤਾ ਕਿ ਸਾਡੇ ਤੋਂ ਇੰਸ਼ੋਰੈਂਸ ਬਾਈ ਕੀਤੀ ਆ ਜਾਂ ਇੰਸ਼ੋਰੈਂਸ ਲੈਣ ਦੀ ਸੋਚ ਰਹੇ ਨੇ, ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਕਾਰਨ ਹੀ ਸਾਡੀ ਕਮਿਊਨਿਟੀ ਦੇ ਵਿੱਚੋਂ ਬਹੁਤ ਜ਼ਿਆਦਾ ਸਾਨੂੰ ਹੈਲਪ ਮਿਲੀ ਹੈ ਜੀ। ਬਹੁਤ ਕਿਸੇ ਤਰ੍ਹਾਂ ਦੇ ਫੀਲਡ ਆ, ਭਲਾ ਸਾਡੇ ਫਰੈਂਡ ਸਰਕਲ ਦੇ ਵਿੱਚ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਫੀਲਡ ਰਿਲੇਟਡ ਸਾਡੇ ਦੋਸਤ ਨੇ, ਜਾਂ ਕੋਈ ਘਰ ਵੇਚਣ ਵਾਲੇ ਨੇ, ਰੀਅਲਟਰ ਨੇ, ਮੌਰਗੇਜ ਬ੍ਰੋਕਰ ਨੇ, ਹਰ ਤਰ੍ਹਾਂ ਦੇ ਸਾਡੇ ਫਰੈਂਡ ਸਰਕਲ ਦੇ ਵਿੱਚ ਸਾਨੂੰ, ਮੇਰੀ ਹੋਪ ਇੰਸ਼ੋਰੈਂਸ ਬ੍ਰੋਕਰ ਨੂੰ ਤੇ ਸਾਨੂੰ ਬਹੁਤ ਵੱਡੀ ਹੈਲਪ ਮਿਲੀ ਹੈ ਜੀ। ਬਹੁਤ ਧੰਨਵਾਦ ਕਰਦਾ ਉਹਨਾਂ ਦੋਸਤਾਂ ਦਾ, ਤੇ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਮੈਂ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਤੇ ਟਰਸਟ ਕੀਤਾ ਤੇ ਸਾਡੇ ਤੋਂ ਇੰਸ਼ੋਰੈਂਸ ਬਾਏ ਕੀਤੀ ਹੈ, ਮੇਰੇ ਕਲਾਇੰਟਸ ਦਾ।
ਜੀ ਜੀ ਬਿਲਕੁਲ। ਤੇ ਇਸ ਸਫ਼ਰ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਦੀਆਂ ਕਈ ਚੀਜ਼ਾਂ ਸਾਡੇ ਸਾਹਮਣੇ ਆਈਆਂ ਕਿ ਕਈ ਅਸੀਂ ਇਦਾਂ ਦੇ ਪ੍ਰੋਡਕਟਸ ਵੀ ਦੇਖੇ ਨੇ ਕਿ ਜਿਹਦੇ ਬਾਰੇ ਲੋਕਾਂ ਨੂੰ ਆਪਣੇ ਪਤਾ ਨਹੀਂ ਹੁੰਦਾ ਕਿ ਕਿਤੋਂ ਹੋਰ ਲਏ ਹੁੰਦੇ ਨੇ, ਤਾਂ ਅਸੀਂ ਉਹਨਾਂ ਨੂੰ ਜਾ ਕੇ ਬੜਾ ਉੱਥੇ ਸਾਨੂੰ ਕੋਈ ਪੈਸੇ ਦੀ ਜਾਂ ਉੱਥੇ ਅਸੀਂ ਇੰਸ਼ੋਰੈਂਸ ਦੀ ਗੱਲ ਨਹੀਂ ਕਰਦੇਗੇ, ਅਸੀਂ ਸਿਰਫ ਇਹ ਦੱਸਦੇ ਹਾਂ ਕਿ ਤੁਸੀਂ ਜਿਹੜੀ ਇੰਸ਼ੋਰੈਂਸ ਲਈ ਹੋਈ ਆ ਉਹ ਕਿਹੜੀ ਲਈ ਹੋਈ ਆ ਜਾਂ ਕਿਹੜੀ ਲੈਣੀ ਚਾਹੀਦੀ ਹੈ ਜੀ। ਠੀਕ ਹੈ ਜੀ, ਅਸੀਂ ਉਹਨੂੰ ਐਨਾਲਿਸਿਸ ਕਰਦੇ ਹਾਂ ਕਿ ਜਿਹੜੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ ਉਹ ਤੁਹਾਨੂੰ ਆਹ ਲੈਣੀ ਚਾਹੀਦੀ ਆ ਜਾਂ ਆਹ ਨਹੀਂ ਲੈਣੀ ਚਾਹੀਦੀ ਆ। ਤੁਸੀਂ ਜਿੱਥੋਂ ਮਰਜ਼ੀ ਬਾਈ ਕਰ ਸਕਦੇ, ਜਿੱਥੋਂ ਮਰਜ਼ੀ ਲੈ ਸਕਦੇ ਆ, ਪਰ ਅਸੀਂ ਤੁਹਾਨੂੰ ਪੂਰੀ ਐਜੂਕੇਸ਼ਨ ਦੇ ਦਿੰਦੇ ਆ ਕਿ ਤੁਹਾਨੂੰ ਕਿਹੜੀ ਇੰਸ਼ੋਰੈਂਸ ਜ਼ਰੂਰੀ ਹੈ ਜੀ। ਟੀਮ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਲੈਣਾ ਚਾਹਨਾ, ਜਿਵੇਂ ਤੁਹਾਡੀ ਟੀਮ ਹੈ ਆਫਿਸ ਦੇ ਵਿੱਚ ਹੈਗਾ ਹਨਾ, ਤੁਹਾਡੇ ਨਾਲ ਭੈਣ ਜੀ ਵੀ ਲੱਗੇ ਹੋਏ ਨੇ, ਤਾਂ ਟੀਮ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੁਹਾਡੀਆਂ। ਹਾਂਜੀ, ਸਾਡੀ ਟੀਮ ਦੇ ਵਿੱਚ ਇਦਾਂ ਜੀ ਸਾਡੇ ਫੀਮੇਲ ਸਟਾਫਸ ਵੀ ਹੈਗੇ ਨੇ ਕਿ ਸਾਡੇ ਜਿਹੜੇ ਇੰਸ਼ੋਰੈਂਸ ਐਡਵਾਈਜ਼ਰਸ ਨੇ, ਕਈ ਵਾਰ ਕੋਈ ਹੁੰਦਾ ਕਿ ਅਸੀਂ ਇੱਕ ਅਲੱਗ ਤੋਂ ਸਾਡੀ ਸਰਵਿਸ ਹੈ ਕਿ ਘਰ ਬੈਠਿਆਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਆ ਜਾਂ ਤੁਸੀਂ ਤੁਹਾਡੇ ਕੋਲੇ ਟਾਈਮ ਨਹੀਂ, ਤੁਸੀਂ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਕਿ ਤੁਸੀਂ ਆ ਨਹੀਂ ਸਕਦੇਗੇ, ਤਾਂ ਸਾਡੇ ਫੀਮੇਲ ਸਟਾਫ ਦੇ ਵਿੱਚ ਇਦਾਂ ਕਿ ਜਿਵੇਂ ਆ ਬੱਚਿਆਂ ਦੀ RESP ਬਾਰੇ ਸਾਡੇ ਕੋਲ ਸਪੈਸ਼ਲਿਸਟ ਹੈਗੇ ਨੇ ਸ਼ੈਲੀ ਟੱਕਰ ਜੀ, ਉਹ ਤੁਹਾਨੂੰ ਘਰ ਆ ਕੇ ਇਹਦੀ ਜਾਣਕਾਰੀ ਦੇ ਸਕਦੇ ਨੇ ਕਿ ਬੱਚੇ ਦੀ ਕਿਹੜਾ ਪਲਾਨ ਖੋਲ੍ਹਣਾ ਚਾਹੀਦਾ, ਉਹਦੇ 'ਚ ਕਿੱਦਾਂ ਤੁਸੀਂ ਬੈਨੀਫਿਟ ਲੈ ਸਕਦੇ ਆ ਜਾਂ ਗਵਰਨਮੈਂਟ ਦੀਆਂ ਫ੍ਰੀ ਗ੍ਰਾਂਟਸ ਤੁਸੀਂ ਕਿੱਦਾਂ ਲੈ ਸਕਦੇ ਆ। ਤਾਂ ਸਾਡਾ ਜਿਹੜਾ ਇਹ ਇੱਕ ਤਰ੍ਹਾਂ ਦਾ ਇੱਕ ਉਪਰਾਲਾ ਇਹ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਜੇ ਲੱਗਦਾ ਕਿ ਕਿਸੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰੋ, ਅਪਾਇੰਟਮੈਂਟ ਬਣਾਓ, ਜਿਹੜੇ ਤੁਹਾਡੇ ਕੁਐਸਚਨ ਨੇ ਤੁਸੀਂ ਆਪਣੇ ਕੁਐਸਚਨ ਲਿਖ ਕੇ ਰੱਖ ਲਓ, ਅਸੀਂ ਤੁਹਾਡੇ ਘਰ ਆ ਕੇ ਫ੍ਰੀ ਆਫ ਕੋਸਟ ਤੁਹਾਡੇ ਘਰ ਆ ਕੇ ਭਲਾ 1 ਘੰਟਾ 2 ਘੰਟੇ ਜਿੰਨੀ ਜਾਣਕਾਰੀ ਲੈਣੀ ਆ ਉਹ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਕਿ ਕਿਹੜੀ ਇੰਸ਼ੋਰੈਂਸ ਲੈਣੀ ਆ ਜਾਂ ਕਿਹੜੀ ਨਹੀਂ ਲੈਣੀਗੀ। ਤਾਂ ਅਸੀਂ ਤੁਹਾਡੇ ਡੋਰ ਤੇ ਆ ਕੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਲਈ ਵਚਨਬੱਧਤਾ ਕਰਦੇ ਹਾਂ ਜੀ। ਬਿਲਕੁਲ। ਤਾਂ ਦੋਸਤੋ ਤੁਸੀਂ ਹੋਪ ਇੰਸ਼ੋਰੈਂਸ ਤੋਂ ਸਾਡੇ ਨਾਲ ਹਰਜਿੰਦਰ ਹੈਰੀ ਜੀ ਜੁੜੇ ਹੋਏ ਨੇ, ਇਹਦੇ ਨਾਲ ਹੀ ਆਪਾਂ ਗੱਲਬਾਤ ਜਿਵੇਂ ਕਰ ਰਹੇ ਹਾਂ ਹਨਾ, ਚਾਹੇ ਅਸੀਂ ਸੁਪਰਵਿਜ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਕਿਸੇ ਵੀ ਤਰ੍ਹਾਂ ਦੇ RESP, RRSP ਜਾਂ ਕਿਸੇ ਵੀ ਤਰ੍ਹਾਂ ਦੀ ਹਨਾ ਇੰਸ਼ੋਰੈਂਸ ਦੇ ਬਾਰੇ ਵਿੱਚ ਤੁਹਾਡੇ ਕੋਈ ਮਨ ਦੇ ਵਿੱਚ ਸਵਾਲ ਹੈਗਾ, ਜ਼ਰੂਰ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ। ਇਹਨਾਂ ਦੇ ਹਰਜਿੰਦਰ ਜੀ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀਆਂ, ਹਫਤੇ ਦਾ ਇਹ ਦਿਨ ਦੇ ਉੱਤੇ ਇਹ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਇੰਸ਼ੋਰੈਂਸ ਦੇ ਬਾਰੇ ਵਿੱਚ ਡਿਟੇਲ ਦੇ ਨਾਲ ਜਾਣਕਾਰੀ ਦੇਣਗੇ। ਅਗਲੀ ਗੱਲਾਂ ਬਾਤਾਂ ਦੇ ਵਿੱਚ ਆਪਾਂ ਜ਼ਰੂਰ ਡਿਟੇਲ ਦੇ ਨਾਲ ਜਾਣਕਾਰੀ ਲਵਾਂਗੇ, ਇੱਕ ਦੋ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ, ਕੀ ਉਹਦਾ ਕਲੇਮ ਅਗਰ ਕਰਨਾ ਹੁੰਦਾ ਤਾਂ ਕਿੱਦਾਂ ਹੁੰਦਾ, ਉਸ ਤੋਂ ਇਲਾਵਾ ਕਿਸ ਢੰਗ ਦੇ ਨਾਲ ਸਾਨੂੰ ਡਿਸਕਾਊਂਟਡ ਮਿਲ ਸਕਦੇ ਆ। ਆਪਾਂ ਡਿਸਕਾਊਂਟਸ ਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਹਰਜਿੰਦਰ ਭਾਜੀ ਨੇ ਕਿਹਾ ਸੀਗਾ ਕਿ ਸਾਡੇ ਕੋਲੇ ਕੁਝ ਸਪੈਸ਼ਲ ਡਿਸਕਾਊਂਟ ਅਵੇਲੇਬਲ ਹੁੰਦੇ ਨੇ ਜਿਹੜੇ ਕਿ ਸਾਡੇ ਸਪੈਸ਼ਲੀ ਉਹਨਾਂ ਵਿਊਅਰਸ ਦੇ ਲਈ ਹੈਗੇ ਨੇ ਜਿਹੜੇ ਕਿ ਹੁਣ ਇੰਸ਼ੋਰੈਂਸ ਲੈਣਾ ਚਾਹੁੰਦੇ ਨੇ। ਅੱਛਾ, ਇੱਕ ਹਰਜਿੰਦਰ ਜੀ, ਜਿਵੇਂ ਹੁਣ ਆਪਾਂ ਕੋਵਿਡ ਦਾ ਜ਼ਮਾਨਾ ਚੱਲ ਰਿਹਾ, ਹੁਣ ਆਪਾਂ ਗੱਲ ਕਰਦੇ ਹਾਂ ਕੁਝ ਪੇਰੈਂਟਸ ਸੀਗੇ ਜਿਹੜੇ ਜਾਂ ਕੋਈ ਚਾਹੇ ਸੁਪਰ ਵੀਜ਼ਾ ਦੀ ਗੱਲ ਕਰ ਲਈਏ, ਚਾਹੇ ਵਿਜ਼ਟਰ ਵੀਜ਼ਾ ਦੀ ਗੱਲ ਕਰ ਲਈਏ, ਜਿਹੜੇ ਹੁਣ ਉਰੇ ਲੋਕੀ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਕਿਤੇ ਆ ਰਹੀ ਹੈ ਵੀ ਉਹ ਵੀਜ਼ਾ ਐਕਸਟੈਂਡ ਕਰ ਰਹੇ ਨੇ, ਉਹਦੇ ਵਿੱਚ ਫਿਰ ਇੰਸ਼ੋਰੈਂਸ ਦਾ ਕੀ ਰੋਲ ਹੈਗਾ ਵੀ ਉਹਦੇ ਵਿੱਚ ਇੰਸ਼ੋਰੈਂਸ ਇੰਡਸਟਰੀ ਦੇ ਉੱਤੇ ਕੁਝ ਉਹਨਾਂ ਨੇ ਇਦਾਂ ਦੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਨੇ ਜਿਨ੍ਹਾਂ ਨੇ ਆਲਰੇਡੀ ਕਿਸੇ ਨੇ 6 ਮਹੀਨੇ ਬਾਅਦ ਜਾਣਾ ਸੀਗਾ, ਕਿਸੇ ਨੇ ਸਾਲ ਬਾਅਦ ਵਾਪਸ ਜਾਣਾ ਸੀਗਾ, ਉਹਨਾਂ ਨੂੰ ਹੁਣ ਐਕਸਟੈਂਡ ਕਰਨੀਆਂ ਪੈ ਰਹੀਆਂ ਨੇ ਆਪਣੀ ਇੰਸ਼ੋਰੈਂਸਸ, ਉਹਦੇ ਬਾਰੇ ਥੋੜੀ ਜਿਹੀ ਦੱਸੋ ਜੀ। ਹਾਂਜੀ ਬਿਲਕੁਲ, ਬੜਾ ਅੱਛਾ ਕੁਐਸਚਨ ਹੈ ਜੀ ਵਲੀ ਸਾਹਿਬ। ਇਹਦੇ ਵਿੱਚ ਇਦਾਂ ਜੀ ਜਿਹੜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਾਂ ਕਈ ਵਾਰ ਸਾਡੇ ਰਿਸ਼ਤੇਦਾਰ ਇੱਥੇ ਵਿਜ਼ਟਰ ਆਏ ਹੋਏ ਸੀਗੇ ਤਾਂ ਉਹਨਾਂ ਦੇ ਵਿੱਚ ਉਹ ਵਾਪਸ ਨਹੀਂ ਜਾ ਸਕਦੇ ਕਿ ਕਰੋਨਾ ਕਰਕੇ ਸਾਨੂੰ ਇਹ ਕੋਵਿਡ ਕਰਕੇ ਸਾਨੂੰ ਇਹ ਪ੍ਰੋਬਲਮ ਦਾ ਸਾਹਮਣਾ ਸਭ ਨੂੰ ਕਰਨਾ ਪਿਆ, ਤਾਂ ਉਹਦੇ ਵਿੱਚ ਅਸੀਂ ਇੰਸ਼ੋਰੈਂਸ ਨੂੰ ਐਕਸਟੈਂਡ ਕਰ ਸਕਦੇ ਹਾਂ ਜੀ। ਉਹਦੇ ਵਿੱਚ ਐਕਸਟੈਂਡ ਕਰਨ ਦੇ ਲਈ ਸਾਡੇ ਕੋਲੇ ਅਸੀਂ ਬ੍ਰੋਕਰੇਜ ਹੋਣ ਦੇ ਨਾਤੇ ਅਸੀਂ ਜਿਹੜਾ ਤੁਹਾਡਾ ਪਲਾਨ ਆ, ਜੇ ਸਪੋਜ਼ ਕਰੋ ਕਿ ਸੁਪਰ ਵੀਜ਼ੇ ਤੇ ਪੇਰੈਂਟਸ ਰਹਿ ਰਹੇ ਨੇ ਤਾਂ ਅਸੀਂ ਤੁਹਾਡਾ ਜਿਹੜਾ ਪਲਾਨ ਆ ਉਹ ਸਾਲ ਦੀ ਬਜਾਏ ਅਸੀਂ ਇਹਨੂੰ ਮੰਥ ਟੂ ਮੰਥ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ ਕਿ ਤੁਹਾਨੂੰ ਜਿਹੜਾ ਪੈਸੇ ਦੇਣ ਦੇ ਵਿੱਚ ਇੰਨੀ ਦਿੱਕਤ ਨਾ ਕਿ ਸਾਲ ਦੇ ਇਕੱਠੇ ਨਾ ਦੇਣੇ ਪੈਣ। ਉਹਦੇ ਵਿੱਚ ਸਾਡੇ ਕੁਝ ਅਲੱਗ ਤੋਂ ਡਿਸਕਾਊਂਟਸ ਹੁੰਦੇ ਨੇ, ਅਪ ਟੂ 45%, ਅਪ ਟੂ 45% ਤੱਕ ਜਿਹੜੀ ਅਮਾਉਂਟ ਆ ਉਹਨੂੰ ਡਿਸਕਾਊਂਟ ਕਰਵਾ ਸਕਦੇ ਆਪਾਂ ਵਿਦ ਦਾ ਡਿਡਕਟੇਬਲ ਜੀ। ਬਿਲਕੁਲ, ਇੱਕ ਤਾਂ ਉਹ ਡਿਸਕਾਊਂਟ ਹੁੰਦਾ। ਕੁਝ ਸਾਡੇ ਆਪਣੇ ਬ੍ਰੋਕਰੇਜ ਵੱਲੋਂ ਡਿਸਕਾਊਂਟਸ ਹੁੰਦੇ ਨੇ ਕਿ ਜਿਹੜੇ ਸਾਡੇ ਕਲਾਇੰਟਸ ਹੁੰਦੇ ਨੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਦਾ ਜਿਹੜਾ ਵੱਧ ਤੋਂ ਵੱਧ ਪੈਸਾ ਸੇਵ ਕੀਤਾ ਜਾਵੇ। ਹੁਣ ਇਸ ਸਿਚੁਏਸ਼ਨ ਦੇ ਵਿੱਚ ਜੇ ਤੁਹਾਡੇ ਲੱਗਦਾ ਕਿ ਮਾਂ-ਬਾਪ ਜਾਂ ਕੋਈ ਰਿਸ਼ਤੇਦਾਰ ਇੱਥੇ ਰਹਿ ਗਏ ਨੇ ਤੇ ਹਜੇ ਜਾ ਨਹੀਂ ਸਕਦੇ ਤਾਂ ਤੁਸੀਂ ਉਹਨਾਂ ਦੀ ਐਕਸਟੈਂਸ਼ਨ ਪਾਉਣੀ ਆ, ਤਾਂ ਐਕਸਟੈਂਸ਼ਨ ਪਾਉਣ ਲਈ ਜੇ ਸੁਪਰ ਵੀਜ਼ੇ 'ਚ ਐਕਸਟੈਂਸ਼ਨ ਪਾਉਣੀ ਆ ਤਾਂ ਤੁਹਾਨੂੰ 1 ਲੱਖ ਦੀ ਮੈਡੀਕਲ ਇੰਸ਼ੋਰੈਂਸ 1 ਸਾਲ ਲਈ ਚਾਹੀਦੀ ਆ। ਉਹ ਇੰਸ਼ੋਰੈਂਸ ਅਸੀਂ ਤੁਹਾਨੂੰ ਦੇ ਸਕਦੇ ਹਾਂ ਬਹੁਤ ਛੋਟੀਆਂ ਕਿਸ਼ਤਾਂ ਦੇ ਵਿੱਚ, ਤੁਹਾਨੂੰ ਸਾਲ ਦੇ ਪੈਸੇ ਭਰਨ ਦੀ ਲੋੜ ਨਹੀਂ ਗੀ ਵਿਦ ਡਿਸਕਾਊਂਟ। ਜੇ ਕੋਈ ਵਿਜ਼ਟਰ ਇੱਥੇ ਰਹਿ ਗਏ ਨੇ ਤਾਂ ਉਹਨਾਂ ਦੇ ਲਈ ਤੁਸੀਂ ਇੰਸ਼ੋਰੈਂਸ ਆਪਣੀ ਐਕਸਟੈਂਡ ਕਰਾਉਣ ਦੇ ਲਈ, ਵੀਜ਼ਾ ਐਕਸਟੈਂਡ ਕਰਨ ਦੇ ਲਈ ਤੁਸੀਂ ਲਗਾ ਸਕਦੇ ਹੋ। ਤਾਂ ਇਸ ਕਰਕੇ ਸਾਡੇ ਕੋਲੇ ਬੜੇ ਅੱਛੇ ਪ੍ਰੋਗਰਾਮ ਨੇ ਕਿ ਅਸੀਂ ਹਰ ਪੱਖੋਂ ਤੁਹਾਡੀ ਹੈਲਪ ਕਰਨ ਦੇ ਲਈ ਰੈਡੀ ਹਾਂ ਜੀ, ਆਲ ਟਾਈਮ ਜੀ। ਤਾਂ ਦੋਸਤੋ ਸਾਡੇ ਨਾਲ ਹਰਜਿੰਦਰ ਹੈਰੀ ਜੀ ਜੁੜੇ ਹੋਏ ਨੇ ਹੋਪ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੇ ਪ੍ਰਤੀ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੈਗਾ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਰੇ ਵਿੱਚ ਜਿਹੜੀ ਹੈਗੀ ਆ
ਇਨਫੋਰਮੇਸ਼ਨ ਲਿੱਤੀ ਜਾ ਸਕਦੀ ਹੈ। ਅੱਛਾ ਭਾਜੀ, ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜਿੱਦਾਂ ਹੈ ਨਾ ਉਰੇ ਗੱਲ ਕਰਦੇ ਹਾਂ, ਹਰ ਇੱਕ ਬੰਦਾ ਇੰਸ਼ੋਰੈਂਸ ਲੈਂਦਾ ਕਿਸੇ ਨਾ ਕਿਸੇ ਢੰਗ ਦੇ ਨਾਲ। ਤਾਂ ਸਾਡਾ ਇੱਕ ਜਿਹੜਾ ਹੈਗਾ ਸ਼ੋਅ ਸਾਡੇ ਕਾਫੀ ਜ਼ਿਆਦਾ ਲੋਕੀ ਦੇਖਦੇ ਨੇ, ਸਾਡੇ ਰੀਅਲ ਸਟੇਟ ਗੁਰੂ ਦੇ ਵਿੱਚ ਅਸੀਂ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਬਹੁਤ ਗੱਲ ਕਰਦੇ ਹਾਂ। ਉਹਦੇ ਵਿੱਚ ਮੋਰਗੇਜ ਦੀ ਗੱਲ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦੇ ਪ੍ਰਾਪਰਟੀ ਖਰੀਦਣਾ ਵੇਚਣ ਬਾਰੇ ਗੱਲ ਹੁੰਦੀ ਹੈ। ਉਹਦੇ ਰਿਲੇਟਡ ਜਿਵੇਂ ਘਰਾਂ ਨੂੰ ਲੈ ਕੇ ਜਾਂ ਮੋਰਗੇਜ ਦੇ ਪ੍ਰਤੀ ਕੋਈ ਇੰਸ਼ੋਰੈਂਸ ਹੈ, ਉਹਦੇ ਬਾਰੇ ਜਿਹੜੀ ਥੋੜ੍ਹੀ ਜਿਹੀ ਗੱਲ ਮੈਂ ਕਰਨਾ ਚਾਹੁੰਦਾ। ਉਹਦੇ ਵਿੱਚ ਤੁਸੀਂ ਉਹ ਘਰਾਂ ਦੇ ਲਈ ਕੋਈ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ, ਉਹਦੇ ਲਈ ਤੁਹਾਡੇ ਕੋਲ ਕੀ ਸਪੈਸ਼ਲ ਆਫਰਸ ਹੁੰਦੀਆਂ ਨੇ ਜਾਂ ਕੋਈ ਸਪੈਸ਼ਲ ਇੰਸ਼ੋਰੈਂਸ ਹੁੰਦੀ ਹੈ? ਹਾਂਜੀ, ਉਹਦੇ ਵਿੱਚ ਸਾਡੇ ਕੋਲੇ ਜਿਹੜੀ ਮੌਰਗੇਜ ਇੰਸ਼ੋਰੈਂਸ ਆ, ਉਹਦੇ ਵਿੱਚ ਅਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਇੱਦਾਂ ਡਿਜ਼ਾਈਨ ਕਰ ਦਈਦਾ ਕਿ ਤੁਹਾਡਾ ਜਿਹੜਾ ਲੋਨ ਆ, ਹੁਣ ਜਦੋਂ ਤੁਸੀਂ ਲੋਨ ਅਪਲਾਈ ਕਰਦੇ ਆ ਤਾਂ ਮੋਸਟਲੀ ਹੁਣ ਅਸੀਂ ਨਿਊ ਕਮਰਸ ਬਹੁਤ ਆਏ ਨੇ ਆਪਣੇ ਤੇ ਹਰ ਬੰਦਾ ਘਰ ਲੈ ਰਿਹਾ ਕਿਉਂਕਿ ਇਟਸ ਗੁੱਡ ਮਾਰਕੀਟ ਆ। ਜਿਵੇਂ ਤੁਸੀਂ ਉਹਦੇ ਵਿੱਚ ਪ੍ਰੋਗਰਾਮ 'ਚ ਦੱਸਦੇ ਆ ਆਪਣੇ ਸ਼ੋਅ ਦੇ ਵਿੱਚ ਬੜੇ ਸਪੈਸ਼ਲਿਸਟ ਮੈਂ ਦੇਖਦਾ ਰਹਿਣਾ ਹੁੰਦੇ ਨੇ, ਤਾਂ ਬਹੁਤ ਵਧੀਆ ਪ੍ਰਾਈਜ਼ ਨੇ ਜਿਹਦੇ ਵਿੱਚ ਉਹ ਘਰ ਤੁਸੀਂ ਬਾਏ ਕਰ ਸਕਦੇ ਆ। ਬਟ ਉਹਦੇ ਵਿੱਚ ਜਦੋਂ ਅਸੀਂ ਬੈਂਕ ਤੋਂ ਲੋਨ ਲੈਂਦੇ ਆ, ਇੱਕ ਕਰਜ਼ਾ ਲੈਂਦੇ ਆ, ਇੱਕ ਮੌਰਗੇਜ ਕਰਾਉਂਦੇ ਅਸੀਂ, ਤਾਂ ਉਦੋਂ ਕਈ ਵਾਰ ਬੈਂਕਾਂ ਕਹਿ ਦਿੰਦੀਆਂ ਕਿ ਤੁਸੀਂ ਸਾਡੇ ਕੋਲੋਂ ਹੀ ਇੱਕ ਇੰਸ਼ੋਰੈਂਸ ਲਓ ਜੀ ਜਿਹਦਾ ਨਾਮ ਹੈ ਮੌਰਗੇਜ ਇੰਸ਼ੋਰੈਂਸ। ਠੀਕ ਹੈ ਜੀ, ਬਟ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵਾਂ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਲੈ ਕੇ ਰੱਖੀ ਆ ਜਾਂ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ ਜਾਂ ਘਰ ਲੈ ਲਿਆ ਹੈ ਜਾਂ ਤੁਸੀਂ ਮੌਰਗੇਜ ਇੰਸ਼ੋਰੈਂਸ ਬੈਂਕ ਤੋਂ ਲਈ ਹੋਈ ਆ, ਤਾਂ ਤੁਸੀਂ ਆਪਣੇ ਲਈ ਲਾਈਫ ਇੰਸ਼ੋਰੈਂਸ ਲਓ ਜੀ। ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਤੁਹਾਡੀ ਮੌਰਗੇਜ ਇੰਸ਼ੋਰੈਂਸ ਨੂੰ ਰੀਪਲੇਸ ਕਰੇਗੀ ਕਿ ਤੁਹਾਨੂੰ ਜੇਕਰ ਤੁਹਾਡੇ ਕੋਲੇ ਲਾਈਫ ਇੰਸ਼ੋਰੈਂਸ ਆ ਤਾਂ ਤੁਹਾਨੂੰ ਮੌਰਗੇਜ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ, ਤੁਹਾਨੂੰ ਬੈਂਕ ਪੁਸ਼ ਨਹੀਂ ਕਰ ਸਕਦੀ। ਓਕੇ ਰਾਈਟ, ਇਹ ਇੱਥੋਂ ਦਾ ਬੜੀ ਬਹੁਤ ਵਾਰੀ ਮੈਂ ਦੇਖਣ 'ਚ ਆਇਆ ਕਿ ਬਹੁਤ ਵਾਰੀ ਸਾਡੇ ਕਲਾਇੰਟਸ ਨੇ, ਸਾਡੇ ਦੋਸਤ ਨੇ ਕਈ ਇੱਦਾਂ ਦੇ ਕਿ ਜਿਨ੍ਹਾਂ ਨੇ ਲਾਈਫ ਇੰਸ਼ੋਰੈਂਸ ਵੀ ਲਈ ਹੋਈ ਹੈ ਤੇ ਮੌਰਗੇਜ ਇੰਸ਼ੋਰੈਂਸ ਵੀ ਭਰ ਰਹੇ ਨੇ ਬੈਂਕ ਨੂੰ। ਜੀ ਜੀ ਜੀ, ਉਹ ਪੈਸਾ ਭਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੀ। ਉਹਦੇ 'ਚ ਜਿਵੇਂ ਸਪੋਜ਼ ਕਰੋ ਕਿ ਅਸੀਂ 4-5 ਲੱਖ ਦਾ ਲੋਨ ਲੈ ਲਿਆ ਤੇ ਸਾਡਾ $150 ਤੋਂ $200 ਨਾਲ ਆਪਣੀ ਕਿਸ਼ਤ ਤੇ ਅਟੈਚ ਕਰ ਦਿੰਦੀ ਹੈ ਬੈਂਕ, ਤਾਂ ਉਹਦੀ ਤੁਹਾਨੂੰ ਲੋੜ ਨਹੀਂ ਹੁੰਦੀ ਕਿ ਜੇਕਰ ਤੁਹਾਡੇ ਕੋਲੇ ਲਾਈਫ ਇੰਸ਼ੋਰੈਂਸ ਹੈਗੀ ਆ, ਕਿਉਂਕਿ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਆ ਤੁਹਾਡੀ ਲਾਈਫ ਨੂੰ ਤੇ ਤੁਹਾਡੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਦੇ ਨਾਲ ਨਾਲ ਤੁਹਾਡੇ ਲੋਨ ਨੂੰ, ਤੁਹਾਡੀ ਮੌਰਗੇਜ ਨੂੰ ਵੀ ਕਵਰ ਕਰੇਗੀ। ਪਰ ਜੇਕਰ ਤੁਹਾਡੇ ਕੋਲੇ ਇਕੱਲੀ ਮੌਰਗੇਜ ਇੰਸ਼ੋਰੈਂਸ ਆ, ਸਿਰਫ ਤੁਹਾਡੇ ਲੋਨ ਨੂੰ ਕਵਰ ਕਰੇਗੀ, ਮੌਰਗੇਜ ਨੂੰ ਕਵਰ ਕਰੇਗੀ, ਤੁਹਾਡੀ ਫੈਮਿਲੀ ਨਾਲ ਨਹੀਂ ਕਵਰ ਕਰੇਗੀ। ਰਾਈਟ, ਉਹਦੇ ਵਿੱਚ ਸਿਰਫ ਲੋਨ ਜਿੰਨੀ ਅਮਾਉਂਟ ਆ ਤੇ ਸਾਡਾ ਜਿਹੜਾ ਲੋਨ ਆ ਉਹ ਟਾਈਮ ਤੇ ਘਟਦਾ ਜਾ ਰਿਹਾ ਵਾ ਜੀ। ਬਿਲਕੁਲ, ਅੱਜ ਅਸੀਂ 25 ਸਾਲ ਦਾ ਲੋਨ ਲੈ ਲਿਆ ਤਾਂ ਸਾਡੀ 10 ਸਾਲ ਜਾਂ 15 ਸਾਲ ਜਾ ਕੇ ਰੱਬ ਨਾ ਕਰੇ ਕਿਸੇ ਤਰ੍ਹਾਂ ਦਾ ਹੈਪਨ ਹੋ ਗਿਆ ਤਾਂ ਸਾਡਾ ਲੋਨ ਤਾਂ ਬਹੁਤ ਥੋੜਾ ਰਹਿ ਜਾਣਾ ਜੀ। ਤਾਂ ਉਸ ਇੰਸ਼ੋਰੈਂਸ ਨੇ ਤੁਹਾਡਾ ਜਿਹੜਾ ਰੈਸਟ ਮਨੀ ਉਹਨੂੰ ਕਵਰ ਕਰ ਦੇਣਾ ਵਾ। ਬਿਲਕੁਲ ਠੀਕ ਹੈ ਗੱਲ, ਪਰ ਕਿਸ਼ਤ ਦੀ ਭਰ ਰਹੇ ਆ ਜੀ ਜੀ। ਪਰ ਉਹਦੇ ਤੁਸੀਂ 5 ਲੱਖ ਦੀ ਲਿੱਤੀ ਹੈ, ਕੱਲ ਨੂੰ ਤੁਸੀਂ 50,000 ਰੁਪਏ ਦੇਣ ਦਾ ਬੈਲੈਂਸ ਹੈ ਤਾਂ ਉਹਨੇ ਸਿਰਫ 50,000 ਦੇ। ਬਿਲਕੁਲ ਭਾਜੀ, ਇਹ ਇਦਾਂ ਦੇ ਬੜੇ ਕੁਐਸਚਨ ਨੇ ਜਿਹੜੀਆਂ ਬੜੀਆਂ ਲੱਗਦਾ ਤੁਹਾਡੇ ਕੋਈ ਮਨ ਦੇ ਵਿੱਚ ਇਦਾਂ ਦਾ ਕੋਈ ਕੁਐਸਚਨ ਆ ਤਾਂ ਤੁਸੀਂ ਮੇਰਾ ਨੰਬਰ ਚੱਲ ਰਿਹਾ ਥੱਲੇ, ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ। ਮੇਰਾ ਨੰਬਰ ਬਹੁਤ ਈਜ਼ੀ ਆ, 780 906 0000 780 906 400000। ਤਾਂ ਤੁਸੀਂ ਮੈਨੂੰ ਕਿਸੇ ਵੇਲੇ ਵੀ ਫੋਨ ਕਰਕੇ ਕੁਐਸਚਨ ਕਰ ਸਕਦੇ ਹੋ। ਤਾਂ ਇਹ ਗੱਲ ਹੋ ਰਹੀ ਸੀ ਕਿ ਮੌਰਗੇਜ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕੀ ਫਰਕ ਆ, ਤੇ ਉਹ ਆਪਾਂ ਅਗਲੇ ਸ਼ੋਆਂ 'ਚ ਦੱਸਾਂਗੇ ਕਿ ਤੁਹਾਨੂੰ ਕਿਹੜੀ ਜ਼ਰੂਰੀ ਆ। ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਜਿਹੜੇ ਨਵੇਂ ਘਰ ਲੈ ਰਹੇ ਹੋ ਜਾਂ ਘਰ ਲੈਣ ਦੀ ਸੋਚ ਰਹੇ ਹੋ ਜਾਂ ਤੁਸੀਂ ਘਰ ਲੈ ਕੇ ਮੌਰਗੇਜ ਇੰਸ਼ੋਰੈਂਸ ਲੈ ਲਈ ਆ, ਤਾਂ ਤੁਸੀਂ ਇੱਕ ਲਾਈਫ ਇੰਸ਼ੋਰੈਂਸ ਜ਼ਰੂਰ ਲਓ ਤਾਂ ਕਿ ਤੁਸੀਂ ਇੱਕ ਥਾਂ ਤੇ ਪੈਸਾ ਭਰੋ ਜਿਹੜਾ ਦੋਨਾਂ ਚੀਜ਼ਾਂ ਨੂੰ ਕਵਰ ਕਰੇ। ਬਿਲਕੁਲ, ਬਹੁਤ ਵਧੀਆ। ਤਾਂ ਦੋਸਤੋ ਸਾਡੇ ਕੋਲੇ ਹੋਰ ਸਮਾਂ ਨਹੀਂ ਹੈ, ਮੈਸੇਜ ਦੇ ਤੌਰ ਤੇ ਇੱਕ ਆਪਾਂ ਥੋੜੀ ਜਿਹੀ ਗੱਲ ਸਾਡੇ ਕਿਉਂਕਿ ਮਨ 'ਚ ਜ਼ਰੂਰ ਹੁੰਦੀ ਹੈ ਵੀ ਸਾਨੂੰ ਡਿਸਕਾਊਂਟ ਕੀ ਮਿਲੂਗਾ, ਸਾਨੂੰ ਡਿਸਕਾਊਂਟਡ ਉਹਦੇ ਤੇ ਪ੍ਰਾਈਸਸ ਦੀ ਗੱਲ ਕਰਦੇ ਆ, ਹਨਾ, ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਲੇਕਿਨ ਫਟਾਫਟ ਤੁਸੀਂ ਜਿੱਦਾਂ ਹਰਜਿੰਦਰ ਭਾਈ ਨੇ ਦੱਸਿਆ ਕਿ 780 906 0000 ਸੌਖਾ ਨੰਬਰ ਹੈਗਾ, ਸੇਵ ਕਰ ਲਓ, ਆਪਣੇ ਦੋਸਤ ਮਿੱਤਰ ਨੂੰ ਦੱਸੋ। ਇਹਨਾਂ ਸ਼ੋਜ਼ ਇਹ ਆਲਰੇਡੀ ਸਾਡੇ ਫੇਸਬੁੱਕ ਪੇਜ HUNNY ਹਨੀ ਵਾਲੀਆ ਸ਼ੋਜ਼, YouTube ਚੈਨਲ ਹਨੀ ਵਾਲੇ ਸ਼ੋਜ਼ ਦੇ ਉੱਤੇ ਪਏ ਹੁੰਦੇ ਨੇ। ਕਿਸੇ ਵੀ ਟਾਈਮ ਆਪਣੇ ਦੋਸਤ ਮਿੱਤਰ ਕਿਸੇ ਰਿਸ਼ਤੇਦਾਰ ਨੂੰ ਫਾਰਵਰਡ ਕਰਨਾ ਚਾਹੁੰਦੇ ਹੋ ਫਾਰਵਰਡ ਕਰ ਸਕਦੇ ਹੋ। ਅੱਛਾ, ਇੱਕ ਛੋਟਾ ਜਿਹਾ ਸਵਾਲ ਹੈਗਾ ਸਰ, ਤੁਸੀਂ ਜਿਵੇਂ ਕੋਈ ਕਿਸੇ ਦਾ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਇੰਡੀਆ ਤੋਂ ਆਉਣਾ ਚਾਹੁੰਦਾ, ਤੁਸੀਂ ਉੱਥੇ ਬੈਠੇ ਵੀ ਜਿਹੜੇ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ, ਜਿਨ੍ਹਾਂ ਨੇ ਇੰਟਰਨੈਸ਼ਨਲ ਕਿਸੇ ਨੇ ਉੱਥੋਂ ਸਰਵਿਸ ਲੈਣੀਆਂ ਨੇ, ਇੱਥੋਂ ਆਉਣ ਵੇਲੇ ਇੰਸ਼ੋਰੈਂਸ ਲੈਣੀ ਹੈ, ਕਿਸੇ ਨੇ ਲੈਣੀ ਹੈ, ਤਾਂ ਉੱਥੋਂ ਵੀ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ? ਬਿਲਕੁਲ ਕੀਤਾ ਜਾ ਸਕਦਾ ਜੀ। ਉੱਥੇ ਜਿਵੇਂ ਸਪੋਜ਼ ਕਰੋ ਕਿ ਉੱਥੇ ਜਿਹੜੀ ਆਪਾਂ ਪੇਰੈਂਟ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਫਾਈਲ ਆ ਇਮੀਗ੍ਰੇਸ਼ਨ ਦੇ ਵਿੱਚ ਜਮ੍ਹਾਂ ਕਰਾਉਣੀ ਆ, ਤਾਂ ਜਿਹੜੀ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ ਕਿ ਜਿਹੜੀ ਇੰਸ਼ੋਰੈਂਸ ਲੱਗੀ ਹੋਵੇ ਕੈਨੇਡੀਅਨ ਕੰਪਨੀ ਦੀ ਲੱਗੀ ਹੋਵੇ ਜੀ, ਉਹ ਇੰਡੀਆ ਦੀ ਕੋਈ ਕੰਪਨੀ ਨਹੀਂ ਕਰ ਸਕਦੀ ਸੁਪਰ ਵੀਜ਼ਾ ਲਈ ਇੰਸ਼ੋਰੈਂਸ, ਉਹ ਅਮਰੀਕਾ ਦੀ ਨਹੀਂ ਕੋਈ ਨਹੀਂ ਕਰ ਸਕਦੀ, ਸਿਰਫ ਕੈਨੇਡੀਅਨ ਕੰਪਨੀਆਂ ਕਰ ਸਕਦੀਆਂ। ਇਹਦੇ ਬਾਰੇ ਵੀ ਆਪਾਂ ਜੀ ਸੌਰੀ ਮਾਫੀ ਚਾਹਨਾ ਕਿਉਂਕਿ ਸਾਡੇ ਕੋਲ ਸਮਾਂ ਹੋਰ ਸਾਨੂੰ ਨਹੀਂ ਹੈਗਾ, ਮੈਸੇਜ ਲਵਾਂਗਾ। ਇਹਦੇ ਬਾਰੇ ਵੀ ਬਹੁਤ ਵੱਡਾ ਇਹ ਵੀ ਇੱਕ ਮੁੱਦਾ ਹੈਗਾ ਕਿ ਜਿਹੜੀ ਜਦੋਂ ਅਸੀਂ ਵੀਜ਼ਾ ਵੀ ਅਪਲਾਈ ਕਰਨਾ ਹੁੰਦਾ ਨਾ, ਤਾਂ ਅਸੀਂ ਕੈਨੇਡਾ ਤੋਂ ਉਹ ਇੰਸ਼ੋਰੈਂਸ ਬਾਏ ਕਰੀਏ ਨਾ ਕਿ ਅਸੀਂ ਇੰਡੀਆ ਤੋਂ ਕਰੀਏ। ਕਿਉਂ ਸਾਨੂੰ ਕੈਨੇਡਾ ਤੋਂ ਇੰਸ਼ੋਰੈਂਸ ਬਾਏ ਕਰਨੀ ਚਾਹੀਦੀ ਹੈ, ਉਹਦੇ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ। ਉਹਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਮੈਸੇਜ ਕੁਝ ਦੇਣਾ ਚਾਹੁੰਦੇ ਹੋ ਹਰਜਿੰਦਰ ਭਾਜੀ, ਲਾਸਟ ਦੇ ਵਿੱਚ 1-2 ਸਵਾਲ ਆਨਸਰ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ? ਹਾਂਜੀ, ਮੈਸੇਜ ਇਹ
ਆ ਜੀ, ਸਭ ਤੋਂ ਪਹਿਲਾਂ ਤਾਂ ਹਨੀ ਵਾਲੀਆ ਸ਼ੋਅ ਦੇਖਣ ਵਾਲੇ ਸਾਰੇ ਮੇਰੇ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ ਧੰਨਵਾਦ ਕਿ ਤੁਸੀਂ ਇਸ ਸ਼ੋਅ ਨੂੰ ਇੰਨਾ ਅੱਛਾ ਪਿਆਰ ਦੇ ਰਹੇ ਹੋ ਕਿ ਐਡਮਿੰਟਨ ਦੇ ਵਿੱਚ ਇਹਨਾਂ ਦਾ ਇੱਕ ਉਪਰਾਲਾ ਬਹੁਤ ਸਫਲ ਗਿਆ। ਤਾਂ ਮੇਰਾ ਇਹੀ ਮੈਸੇਜ ਹੈ ਕਿ ਤੁਹਾਨੂੰ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਇੰਸ਼ੋਰੈਂਸ ਦੇ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਆ, ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹੂਗੀ ਕਿ ਤੁਹਾਡੇ ਜਿਹੜੇ ਸਾਰੇ ਆਨਸਰਸ ਨੇ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਈਏ, ਤੁਹਾਡੇ ਜਿਹੜੇ ਕੁਐਸਚਨ ਨੇ ਉਹਨਾਂ ਨੂੰ ਅਸੀਂ ਸਮਝੀਏ ਤੇ ਉਹਨਾਂ ਦੇ ਜਵਾਬ ਤੁਹਾਨੂੰ ਦਈਏ। ਤਾਂ ਉਹਦੇ ਲਈ ਤੁਸੀਂ ਹਨੀ ਵਾਲੀਆ ਸ਼ੋਅ ਦੇਖ ਰਹੇ ਸਾਰੇ, ਤੁਸੀਂ ਉਹਦੇ ਵਿੱਚ ਵੀ ਕਮੈਂਟ ਕਰ ਸਕਦੇ, ਹਨੀ ਵਾਲੀਆ ਭਾਜੀ ਨੂੰ ਵੀ ਕਰ ਸਕਦੇ ਆ। ਤਾਂ ਤੁਸੀਂ ਮੈਨੂੰ ਮੇਰੇ ਫੇਸਬੁੱਕ ਪੇਜ ਦੇ ਉੱਤੇ ਹਰਜਿੰਦਰ ਹੈਰੀ ਦੇ ਨਾਮ ਤੇ ਜਾਂ ਹੋਪ ਇੰਸ਼ੋਰੈਂਸ ਬ੍ਰੋਕਰ ਦੇ ਨਾਮ ਤੇ ਮੇਰਾ ਪੇਜ ਆ ਫੇਸਬੁੱਕ ਤੇ ਜਾਂ YouTube ਤੇ, ਜਾਂ ਤੁਸੀਂ ਮੈਨੂੰ ਫੋਨ ਕਰਕੇ ਵੀ ਮੈਸੇਜ ਕਰ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਤਾਂ ਤੁਹਾਡੇ ਕੋਈ ਵੀ ਕੁਐਸਚਨ ਹੋਣ ਤਾਂ ਮੈਂ ਹਮੇਸ਼ਾ ਤੁਹਾਡੇ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਦੇ ਲਈ ਕੱਢਿਆ। ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ, ਜਿੱਦਾਂ ਹਰਜਿੰਦਰ ਜੀ ਦਾ ਆਪਣਾ ਐਕਸਪੀਰੀਅੰਸ, ਸਾਡੇ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ, ਕਿਸੇ ਦੇ ਬਾਰੇ ਵਿੱਚ ਗਲਤ ਬੋਲਣ ਦਾ ਨਹੀਂ ਹੈਗਾ। ਅਸੀਂ ਆਪਣਾ ਐਕਸਪੀਰੀਅੰਸ ਤੁਹਾਡੇ ਰੂਬਰੂ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।